ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਅਸੀਂ ਨਾ ਪੰਜਾਬੀ ਰੇਡੀਓ USA ਤੋਂ ਅੱਜ ਸੰਗਤਾਂ ਦੇ ਰੂਬਰੂ ਆਪ ਜੀ ਨੂੰ ਕਰਾ ਰਹੇ ਹਾਂ ਤੇ ਤੁਸੀਂ ਸਿੱਖ ਕੌਮ ਨੂੰ ਇਹ ਦੱਸੋ ਕਿ ਜੋ RSS ਪੰਜਾਬ ਦੇ ਵਿੱਚ ਦੁਬਾਰਾ ਤੋਂ ਪੈਰ ਪਸਾਰ ਰਹੀ ਹੈ, ਇਹਦੇ ਵਿੱਚ ਉਹਨਾਂ ਦਾ ਮੇਨ ਮੋਟਿਵ ਕੀ ਹੈ ਤੇ RSS ਇਹ ਕਦੋਂ ਹੋਂਦ 'ਚ ਆਈ? ਕਿਉਂਕਿ ਜਿਹੜੀ ਨਵੀਂ ਜਵਾਨੀ ਹੈ ਇਹਨਾਂ ਨੂੰ ਤਾਂ RSS ਦੀਆਂ ਮਤਲਬ ਇਹ ਚਾਲਾਂ ਦਾ, ਉਹਨਾਂ ਦੇ ਜੋ ਸਿੱਖ ਕੌਮ ਦੇ ਉੱਤੇ ਮਤਲਬ ਅੰਦਰੂਨੀ ਸਾਡੀਆਂ ਜੜ੍ਹਾਂ 'ਚ ਜ਼ਹਿਰ ਘੋਲ ਰਹੇ ਨੇ, ਉਹਨਾਂ ਬਾਰੇ ਕੁਛ ਮਤਲਬ ਗਿਆਨ ਹੀ ਨਹੀਂ ਹੈ। ਤੁਸੀਂ ਇਸ ਬਾਰੇ ਦੱਸੋ, ਕਿਉਂਕਿ 1978 ਤੋਂ ਤੁਸੀਂ ਸੰਘਰਸ਼ ਦੇ ਵਿੱਚ ਆਏ ਹੋਏ ਹੋ ਅਤੇ ਬਹੁਤ ਤੁਹਾਡੀਆਂ ਮਤਲਬ ਕੌਮ ਨੂੰ ਦੇਣ ਹੈ, ਅਤੇ ਤੁਸੀਂ ਇਸ ਉੱਤੇ ਸੰਖੇਪ 'ਚ ਸੰਗਤ ਨੂੰ ਦੱਸੋ ਜੀ। RSS ਜਥੇਬੰਦੀ ਜਿਹੜੀ ਅੱਜ ਨਵੀਂ ਨਹੀਂ ਬਣੀ, ਇਹਦਾ ਬੜਾ ਪੁਰਾਣਾ ਇਤਿਹਾਸ ਆ ਤੇ ਸ਼ੁਰੂ ਤੋਂ ਇਹਨਾਂ ਦਾ ਏਜੰਡਾ ਹਿੰਦੀ ਹਿੰਦੁਸਤਾਨ, ਇਹ ਕਿਸੇ ਵੀ ਤਰ੍ਹਾਂ ਆਪਣਾ ਏਜੰਡਾ ਚੇਂਜ ਨਹੀਂ ਕਰਦੇ। ਔਰ ਜਿਹੜਾ ਅੱਜ ਨਵੇਂ ਸਿਰਿਓਂ ਆਪਾਂ ਕਹਿੰਦੇ ਕਿ ਉਹਨਾਂ ਨੇ ਇੱਥੇ ਸ਼ੁਰੂਆਤ ਕੀਤੀ ਜਾਂ ਸਰਗਰਮੀਆਂ ਫੜੀਆਂ ਨੇ, ਇਹ ਗਲਤ ਗੱਲ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਦੀ ਵਜ੍ਹਾ ਨਾਲ ਇਹ ਪੰਜਾਬ 'ਚ ਆ ਕੇ ਬੈਠੇ ਤੇ ਹੁਣ ਲੰਮੇ ਪੈਣ ਤੱਕ ਜਾ ਰਹੇ ਨੇ ਤੇ ਇਹ ਆਪਣਾ ਰੰਗ ਦਿਖਾਉਣਗੇ। ਮੈਨੂੰ ਇਹ ਨਹੀਂ ਲੱਗਦਾ ਕਿ ਬਾਦਲ ਨੂੰ ਛੱਡਣਗੇ, ਕਿਉਂਕਿ ਇਹ ਬੜੀ ਸਿਆਣੀ ਜਮਾਤ ਹੈ ਤੇ ਇਸ ਨੇ ਇਹਦਾ ਇੱਕ ਟੀਚਾ ਹੈ ਕਿ ਅਸੀਂ ਹਿੰਦੁਸਤਾਨ ਨੂੰ ਹਿੰਦੂਆਂ ਦੀ ਸਟੇਟ ਬਣਾਉਣਾ, ਹਿੰਦੂਆਂ ਦਾ ਦੇਸ਼ ਬਣਾਉਣਾ, ਤੇ ਜਿਹਨੂੰ ਹਿੰਦੂਇਜ਼ਮ ਕਰਕੇ ਅਸੀਂ ਜਾਣ ਸਕਦੇ ਹਾਂ। ਲੇਕਿਨ ਜਦੋਂ ਇਹ ਉਹਨਾਂ ਦਾ ਏਜੰਡਾ ਇਹ ਹੈ ਤੇ ਉਹਦੇ 'ਚ ਇਹਨਾਂ ਦੀ ਇੱਕੋ ਇੱਕ ਇੱਛਾ ਹੈ ਕਿ ਅਸੀਂ ਜਿਹੜੀ ਖਾਲਸਾ ਪਹਿਚਾਣ ਆ, ਜਿਹੜੀ ਦਸਮ ਪਾਤਸ਼ਾਹ ਦੀ ਖਾਲਸਾਈ ਆਈਡੀ ਆ, ਇਹਨੂੰ ਅਸੀਂ ਹਿੰਦ ਮਹਾਸਾਗਰ ਵਿੱਚ ਡੋਬ ਦਈਏ। ਤੇ ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਲਈ ਰਾਹ ਪੱਧਰਾ ਕੀਤਾ ਹੋਇਆ। ਤੋ ਪ੍ਰਕਾਸ਼ ਸਿੰਘ ਬਾਦਲ ਦੀ ਵਜ੍ਹਾ ਨਾਲ ਅੱਜ ਜੋ ਕੁਝ ਵੀ ਹੈ ਪੰਜਾਬ 'ਚ, ਇਹ ਪ੍ਰਕਾਸ਼ ਸਿੰਘ ਬਾਦਲ ਦੀ ਵਜ੍ਹਾ ਨਾਲ ਹੈ। ਵਰਨਾ ਇਹਨਾਂ ਦਾ ਕੋਈ ਇੱਥੇ ਆਧਾਰ ਨਹੀਂ, ਇਹਨਾਂ ਦਾ ਕੋਈ ਬੇਸ ਨਹੀਂ, ਔਰ ਨਾ ਹੀ ਇਹਨਾਂ ਦੀ ਕੋਈ ਦੇਣ ਆ ਦੇਸ਼ ਨੂੰ। ਅਸੀਂ ਇਤਿਹਾਸ ਜਾਣਦੇ ਹਾਂ, ਜਦੋਂ ਇਹ ਹਿੰਦੂ ਅਖਾਉਣ ਵਾਲੀ ਇਹ RSS ਜਮਾਤ ਜਿਹੜੀ ਆ, ਇਹ ਉਦੋਂ ਨਹੀਂ ਸੀ ਲੱਭਦੀ ਜਦੋਂ ਦਰਾ ਖੈਬਰ ਦੇ ਰਸਤੇ ਜਰਵਾਣੇ ਆਉਂਦੇ ਸੀ ਤੇ ਇਹਨਾਂ ਦੀਆਂ ਬਹੂ ਬੇਟੀਆਂ ਨੂੰ ਲੈ ਜਾਂਦੇ ਸੀ ਤੇ 2-2 ਦਿਨਾਰਾਂ ਤੇ ਗਜ਼ਨੀ ਦੇ ਬਾਜ਼ਾਰਾਂ 'ਚ ਵੇਚਦੇ ਸੀ। ਉਦੋਂ ਇਹਨਾਂ ਦੇ ਰਾਜਪੂਤ ਨਹੀਂ ਸੀ ਲੱਭਦੇ, ਉਦੋਂ ਇਹਨਾਂ ਦੇ ਠਾਕਰ ਨਹੀਂ ਸੀ ਲੱਭਦੇ, ਉਦੋਂ ਇਹਨਾਂ ਦੀਆਂ ਸੰਸਥਾਵਾਂ ਨਹੀਂ ਸੀ ਲੱਭਦੀਆਂ, ਉਦੋਂ ਇਹਨਾਂ ਦੇ ਪਰਮੋ ਹਿੰਸਾ ਦੇ ਪੁਜਾਰੀ ਨਹੀਂ ਸੀ ਲੱਭਦੇ, ਉਦੋਂ ਵੇਦ ਗਾਉਣ ਵਾਲੇ ਨਹੀਂ ਸੀ ਲੱਭਦੇ। ਉਦੋਂ ਦਸਮ ਪਾਤਸ਼ਾਹ ਨੇ ਜ਼ਬਰ ਜੰਗ ਬਾਦਸ਼ਾਹ ਦੇ ਸਾਹਮਣੇ ਤਲਵਾਰ ਲੈ ਕੇ ਨਿਕਲੇ ਤੇ ਉਸ ਤਲਵਾਰ ਦੀ ਬਰਕਤ ਨਾਲ ਦਸਾਂ ਪਾਤਸ਼ਾਹੀਆਂ ਦੀਆਂ ਕੁਰਬਾਨੀਆਂ ਸਦਕਾ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸਦਕਾ ਇਹ ਦਰਾ ਖੈਬਰ ਦਾ ਰਾਹ ਬੰਦ ਹੋਇਆ ਤੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੁੱਲੇ ਸਿੱਖ ਰਾਜ ਕਾਇਮ ਹੋਇਆ। ਹਿੰਦੁਸਤਾਨ ਦੇ ਵਿੱਚ ਗੁਲਾਮੀ ਤੋਂ ਬਾਅਦ ਸਿੱਖ ਰਾਜ ਕਾਇਮ ਹੋਇਆ, ਹਿੰਦੂ ਰਾਜ ਕਾਇਮ ਨਹੀਂ ਹੋਇਆ, ਕੋਈ ਨਾ ਕੋਈ ਕਰ ਸਕਿਆ। ਸਾਰੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ 200 ਸਾਲ ਰਾਜ ਕਰਕੇ ਗਏ, ਲੇਕਿਨ ਇਹ ਸਿਰਫ ਤੇ ਸਿਰਫ 100 ਸਾਲ ਪੰਜਾਬ ਦੇ ਵਿੱਚ ਕੀਤਾ। ਤੋ ਇਹ ਬਰਕਤਾਂ ਸੀ ਦਸਮ ਪਾਤਸ਼ਾਹ ਤੇ ਉਹਦੀ ਤਲਵਾਰ ਦੀਆਂ, ਉਹਦੀਆਂ ਕਰਨੀਆਂ ਤੇ ਕੁਰਬਾਨੀਆਂ ਦੀਆਂ, ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਇਹ ਲੀਹ ਤੋਂ ਲਾ ਦਿੱਤਾ ਗਿਆ। ਜਿਹੜੇ ਸਿਧਾਂਤ ਨੂੰ, ਜਿਹੜੀਆਂ ਪਰੰਪਰਾਵਾਂ ਨੂੰ, ਜਿਹੜੇ ਇਤਿਹਾਸ ਨੂੰ ਮਲੀਆ ਮੇਟ ਕੀਤਾ ਗਿਆ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ। ਕਿਉਂਕਿ ਇਹ ਅਕਾਲੀ ਬੁਰਕੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਮੱਸਾ ਰੰਗੜ ਸਾਡੇ ਵਿੱਚ ਆ ਬੈਠਾ, ਜਿਹਦੇ ਖਿਲਾਫ ਲੜਨਾ ਔਖਾ ਹੋ ਗਿਆ, ਕਿਉਂਕਿ ਉਹ ਕਾਬਜ ਹੋ ਗਿਆ ਅਕਾਲੀ ਦਲ ਤੇ, ਉਹ ਕਾਬਜ ਹੋ ਗਿਆ ਅਕਾਲੀ ਦਲ ਤੇ, ਅਕਾਲ ਤਖਤ ਤੇ ਔਰ ਪ੍ਰਬੰਧਕ ਕਮੇਟੀ ਤੇ ਇਹਨਾਂ ਸੰਸਥਾਵਾਂ ਤੇ ਕਾਬਜ ਹੋ ਕੇ ਉਹਨੇ ਇੱਕ ਕਰਕੇ ਸਾਰੇ ਪੰਥ ਪਰਵਾਨੇ ਜਿਹੜੇ ਉਹਨਾਂ ਨੂੰ ਝਾੜ ਦਿੱਤਾ ਤੇ ਪਰਿਵਾਰ ਦਾ ਰਾਜ ਲਾਇਆ। ਤੇ ਪਰਿਵਾਰ ਨੇ ਅਕਾਲੀ ਦਲ ਦੀ ਰੂਹ ਕੱਢ ਕੇ ਸੁੱਟ ਦਿੱਤੀ, ਇੱਕ ਪੰਜਾਬੀ ਦਲ ਬਣਾ ਕੇ ਭੁਲੇਖਾ ਪਾ ਕੇ ਸਿੱਖਾਂ ਨੂੰ ਅਕਾਲੀ ਦਲ ਦਾ, ਤੇ ਉਹ ਥੋੜੇ ਦਿਨਾਂ ਲਈ ਉਹਦਾ ਰਾਜ ਹੋਰ ਰਹਿ ਸਕਦਾ। ਵਰਨਾ ਇਹਦੇ ਲੱਛਣ ਜਿਹੜੇ ਨੇ ਉਹ ਦੱਸਦੇ ਨੇ ਕਿ ਗਿਆ। ਤੋ ਮੈਂ ਤੇ ਮੈਸੇਜ ਦਊਂਗਾ ਸਿੱਖਾਂ ਨੂੰ ਕਿ RSS ਤੋਂ ਘਬਰਾਉਣ ਦੀ ਲੋੜ ਨਹੀਂ। ਇਹ ਉਹੀ RSS ਜਿਹਨੇ ਐਮਰਜੈਂਸੀ ਦੇ ਵਿੱਚ ਆਪਣੀਆਂ ਨਿੱਕਰਾਂ ਜਮਨਾ ਦੇ ਵਿੱਚ ਸੋਰੋੜੀਆਂ ਸੀ ਡਰਦਿਆਂ ਨੇ। ਤੋ ਇਹ ਬੱਕਰੀਆਂ ਦੇ ਸੀਨੇ 'ਚ ਸ਼ੇਰ ਦਾ ਦਿਲ ਨਹੀਂ ਆ ਸਕਦਾ। ਸਾਨੂੰ ਸ਼ੇਰਾਂ ਨੂੰ ਆਪਣੀ ਹੈਸੀਅਤ ਤੇ ਆਪਣੀ ਔਕਾਤ ਦਾ, ਆਪਣੀ ਪਹਿਚਾਣ ਦਾ ਗਿਆਨ ਹੈ ਤੇ ਅਸੀਂ ਆਪਣੇ ਆਪ ਨੂੰ ਸੰਭਾਲਾਂਗੇ। ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੂਗਾ, ਜਿਹਦੇ ਹੁਕਮ ਨਾਲ ਇਹ ਖਾਲਸਾ ਧਰਮ ਬਣਿਆ। ਜਿਸ ਖਾਲਸਾ ਧਰਮ ਨੂੰ
ਵੱਡੇ ਵੱਡੇ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਆਪਣੀ ਰੱਤ ਪਾ ਕੇ ਸਿੰਚਿਆ ਤੇ ਉਹਨੂੰ ਮੁਗਲ ਸਰਕਾਰਾਂ ਨਹੀਂ ਹਿਲਾ ਪਾਈਆਂ, ਇਹਨੂੰ ਹੋਰ ਵੀ ਕੋਈ ਹਿਲਾ ਨਹੀਂ ਪਾਊਗਾ। ਤੇ ਖਾਲਸਾ ਜੀ ਇੱਕ ਗੱਲ ਹੋਰ ਦੱਸੋ, ਹਰਸਿਮਰਤ ਕੌਰ ਬਾਦਲ ਅਕਸਰ ਮਤਲਬ ਅਖਬਾਰਾਂ ਰਾਹੀਂ ਨਿਊਜ਼ ਚੈਨਲਾਂ ਰਾਹੀਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਹੈ ਕਿ ਜੋ ਸਾਡਾ ਬਾਦਲ ਪਰਿਵਾਰ ਹੈ ਇਸ ਦੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਬਹੁਤ ਕੁਰਬਾਨੀਆਂ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਦੇ ਜੋ ਇਹ ਬਿਆਨ ਅਕਸਰ ਛਪਦੇ ਨੇ, ਅਸੀਂ ਪੜ੍ਹਦੇ ਹਾਂ। ਬਾਦਲ ਪਰਿਵਾਰ ਦੀ ਉਹ ਗੱਲ ਨਹੀਂ ਕਰਦੀ, ਉਹਨੇ ਗੱਲ ਕੀਤੀ ਸੀ ਮਜੀਠੀਆ ਪਰਿਵਾਰ ਦੀ। ਤੋਂ ਮਜੀਠੀਆ ਪਰਿਵਾਰ ਦਾ ਇਤਿਹਾਸ ਇਹ ਦੱਸਦਾ ਹੈ ਕਿ ਮਜੀਠੀਆ ਪਰਿਵਾਰ ਤੇ ਉਹਦੀ ਗਦਾਰੀ ਕਰਕੇ ਅੱਜ ਨੇਸਤੋ ਨਬੂਦ ਹੋਇਆ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਉਹਦਾ ਪਰਿਵਾਰ। ਤੋਂ ਖਾਸ ਕਰਕੇ ਇਹ ਸਾਰਿਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਜਿਹੜੇ ਪਿਛੋਕੜ ਦੀ ਗੱਲ ਕਰਦੀ ਹੈ ਬੀਬੀ ਹਰਸਿਮਰਤ, ਉਹ ਪਿਛੋਕੜ ਇਹਨਾਂ ਦਾ ਰਣਜੋਤ ਸਿੰਘ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ, ਜਿਹਨੇ ਡੋਗਰਿਆਂ ਦੇ ਨਾਲ ਮਿਲ ਕੇ ਤੇ ਇੱਕ ਸਾਜ਼ਿਸ਼ ਰਚੀ। ਔਰ ਜਦੋਂ ਫਤਿਹਗੜ੍ਹ ਦੀ ਲੜਾਈ ਹਾਰੀ, ਉਸ ਤੋਂ ਬਾਅਦ ਜਦੋਂ ਅੰਗਰੇਜ਼ ਕਿਲੇ ਵਿੱਚ ਦਾਖਲ ਹੋਏ, ਉਸ ਟਾਈਮ ਤੇ ਇੱਕ ਮਾਸੂਮ ਬੱਚਾ ਜਿਹੜਾ ਨਾਬਾਲਗ ਸੀ ਅਜੇ, ਰਾਣੀ ਜਿੰਦ ਕੌਰ ਦਾ ਬੇਟਾ ਦਲੀਪ ਸਿੰਘ, ਉਹ ਤਖਤ ਤੇ ਬੈਠਾ ਸੀ। ਉਹ ਤਖਤ ਤੇ ਬੈਠੇ ਨੂੰ ਫਾਈਲ ਪੇਸ਼ ਕੀਤੀ ਅੰਗਰੇਜ਼ ਗਵਰਨਮੈਂਟ ਨੇ, ਉਹ ਫਾਈਲ ਤੇ ਸਾਈਨ ਕਰਕੇ ਅਧੀਨਗੀ ਕਬੂਲਣ ਲਈ। ਤਾਂ ਉਸਨੇ ਆਪਣੀ ਮਾਂ ਵੱਲ ਦੇਖਿਆ, ਰਾਣੀ ਜਿੰਦ ਕੌਰ ਵੱਲ। ਜਿੰਦ ਕੌਰ ਨੇ ਉਹਨੂੰ ਕਿਹਾ ਕਿ ਜੇ ਤੂੰ ਮੇਰਾ ਪੁੱਤਰ ਹੈ ਤੇ ਸਾਈਨ ਨਹੀਂ ਕਰਨੇ। ਤੇ ਉਸਨੇ ਬੱਚੇ ਨੇ ਦਲੀਪ ਸਿੰਘ ਨੇ ਫਾਈਲ ਵਗਾ ਕੇ ਮਾਰੀ। ਤੇ ਉਸ ਸਮੇਂ ਉਹ ਰਣਜੋਤ ਸਿੰਘ ਮਜੀਠੀਆ ਸੀ, ਇਹ ਬੀਬੀ ਹਰਸਿਮਰਤ ਦਾ ਵੱਡਾ ਵਡੇਰਾ, ਜਿਹੜਾ ਜਿਸਨੇ ਉਸ ਫਾਈਲ ਤੇ ਸਾਈਨ ਕੀਤੇ। ਜਿਹੜੀ ਸਾਈਨ ਕਰਨ ਤੋਂ ਬਾਅਦ ਪਹਿਲਾਂ ਤੇ ਤਖਤ ਤੋਂ ਘਸੀਟ ਕੇ ਕੰਵਰ ਦਲੀਪ ਸਿੰਘ ਨੂੰ ਗ੍ਰਿਫਤਾਰ ਕੀਤਾ, ਫਿਰ ਉਸ ਦੀ ਮਾਂ ਰਾਣੀ ਜਿੰਦ ਕੌਰ ਨੂੰ, ਜਿਹੜੀ ਆਪਣੀ ਜ਼ਿੰਦਗੀ ਵਿੱਚ ਰੋ ਰੋ ਕੇ ਅੱਖਾਂ ਗਵਾ ਗਈ ਤੇ ਦੁੱਖ ਭੋਗ ਕੇ ਇਸ ਸੰਸਾਰ ਤੋਂ ਗਈ। ਤੇ ਰਾਜਾ ਦਲੀਪ ਸਿੰਘ ਦਾ, ਕੰਵਰ ਦਲੀਪ ਸਿੰਘ ਦਾ ਜੋ ਹਾਲ ਹੋਇਆ ਉਹ ਦੁਨੀਆ ਨੇ ਦੇਖਿਆ। ਉਹਦੀਆਂ ਨਿਸ਼ਾਨੀਆਂ ਅੱਜ ਕੀ ਰਹਿ ਗਈਆਂ ਇਹ ਵੀ ਦੁਨੀਆ ਜਾਣਦੀ ਆ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੂੰਹ ਬਣ ਕੇ ਜਦੋਂ ਦੀ ਆਈ ਆ, ਉਦੋਂ ਦੇ ਇਹੋ ਜਿਹੇ ਬਿਆਨ ਦਿੰਦੀ ਹੈ ਬੀਬੀ। ਇਹਨੂੰ ਗਿਆਨ ਨਹੀਂ ਕਿ ਜਿਹੜਾ ਇਹਨਾਂ ਨੇ ਸਰਦਾਰ ਨਗਰ ਵਸਾਇਆ, ਉਹ ਉਸ ਸਮੇਂ ਅੰਗਰੇਜ਼ਾਂ ਦੀ ਦਿੱਤੀ ਹੋਈ ਰਿਸ਼ਵਤ ਦਾ ਸਦਕਾ ਉਹ ਸਰਦਾਰ ਨਗਰ ਬਣਿਆ। ਇਹਨਾਂ ਦੀਆਂ ਉੱਥੇ ਮਿੱਲਾਂ ਲੱਗੀਆਂ, ਇਸ ਘਰ ਨੂੰ, ਇਸ ਖਾਨਦਾਨ ਨੂੰ ਭਾਗ ਲੱਗੇ। ਇਹ ਗਦਾਰੀਆਂ ਕਰਕੇ ਭਾਗ ਲੱਗੇ, ਕੋਈ ਚੰਗਾ ਕੰਮ ਨਹੀਂ ਸੀ ਕੀਤਾ। ਤੋ ਇਹ ਬਾਰ-ਬਾਰ ਇਹ ਗੱਲ ਨੂੰ ਦੁਹਰਾਉਣਾ ਤੇ ਦੱਸਣਾ ਕਿ ਮੈਂ ਬੜੇ ਵੱਡੇ ਖਾਨਦਾਨ ਚੋਂ ਆਈ ਹੈ। ਖਾਨਦਾਨ ਬਾਰੇ ਸਿੱਖ ਚੰਗੀ ਤਰ੍ਹਾਂ ਜਾਣਦੇ ਨੇ। ਮਜੀਠੀਆ ਖਾਨਦਾਨ ਕੀ ਹੈ, ਜਿਨੇ ਨਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਖਸ਼ਿਆ, ਨਾ ਅੰਗਰੇਜ਼ਾਂ ਨੂੰ ਬਖਸ਼ਿਆ, ਨਾ ਕਾਂਗਰਸ ਨੂੰ ਬਖਸ਼ਿਆ। ਤੇ ਹੁਣ ਪੰਥ ਦਾ ਦੇਖੋ ਕੀ ਹਾਲ ਹੁੰਦਾ। ਇਹ ਦੋਵੇਂ ਭੈਣ ਭਰਾ ਮਿਲ ਕੇ ਕੀ ਪੰਥ ਨੂੰ ਦੇ ਕੇ ਜਾਂਦੇ ਨੇ, ਇਹ ਆਉਣ ਵਾਲੀ ਹਿਸਟਰੀ ਦੱਸੂਗੀ। ਤੇ ਹੁਣ ਜਿੱਦਾਂ ਜਗਦੀਸ਼ ਭੋਲਾ ਹੈ ਜਾਂ ਜਿੱਡੇ ਹੋਰ ਵੱਡੇ ਮਤਲਬ ਡਰੱਗ ਮਾਫੀਆ ਦੇ ਜੋ ਸਰਗਨਾ ਫੜੇ ਜਾਂਦੇ ਨੇ, ਉਹ ਮਜੀਠੀਏ ਦਾ ਨਾਂ ਲੈ ਰਹੇ ਨੇ। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਮਜੀਠੀਏ ਦਾ ਨਾਂ ਬੋਲਿਆ ਜਾਂਦਾ ਹੈ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ? ਡਰੱਗਸ ਦੇ ਵਿੱਚ ਪੰਜਾਬ ਜਿਹੜਾ ਇਹ ਮੈਂ ਸਮਝਦਾ ਕਿ ਜਿਹੜੀ ਇਲੈਕਸ਼ਨ ਹੋਈ, ਉਸ ਇਲੈਕਸ਼ਨ ਦੇ ਵਿੱਚ ਇੱਕ ਰਿਕਵਰੀ ਹੋਈ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕੀਤੀ ਪੂਰੇ ਹਿੰਦੁਸਤਾਨ 'ਚੋਂ ਨਸ਼ਿਆਂ ਦੀ। ਤੋਂ ਨਸ਼ੇ ਜਿਹੜੇ ਫੜੇ ਗਏ ਉਹਨਾਂ 'ਚੋਂ 75% ਇਕੱਲੇ ਪੰਜਾਬ 'ਚੋਂ ਫੜਿਆ ਗਿਆ। ਤੋਂ ਪੰਜਾਬ ਦੇ ਵਿੱਚ ਜਿਹੜਾ ਦਰਾ ਖੈਬਰ ਦਾ ਰਾਹ ਬੰਦ ਕੀਤਾ ਸੀ, ਖਾਲਸੇ ਨੇ ਲੁਟੇਰਿਆਂ ਦਾ ਆਗਮਨ ਬੰਦ ਕੀਤਾ ਸੀ, ਉਸ ਦਰਾ ਖੈਬਰ ਦੇ ਰਸਤੇ ਸਮਾਇਕ ਆਈ। ਤੋਂ ਸਮਾਇਕ ਨੇ ਮੂੰਹ ਨੂੰ ਖੂਨ ਲਾਤਾ ਇਹਨਾਂ ਲੀਡਰਾਂ ਦੀ ਨੂੰ, ਜਿਨ੍ਹਾਂ ਨੂੰ ਪੈਸਾ ਦਿਖਾਇਆ। ਇਹਨਾਂ ਲੀਡਰਾਂ ਨੇ ਉਹ ਅੱਜ ਜਿਹੜੀ ਸਮਾਇਕ ਆ ਉਹਦੇ ਲੰਗਰ ਲਾਏ ਹੋਏ ਨੇ ਪੰਜਾਬ 'ਚ। ਤੇ ਅਸਲ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਾਰਡਰ ਤੋਂ ਸਿਰਫ 5% ਸਮਾਇਕ ਆ ਰਹੀ ਹੈ ਤੇ ਜਿਹੜੀ 95% ਸਮੈਕ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ, ਉਹਦੇ ਪੁੱਤਰ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਦੀਆਂ ਬਣਾਈਆਂ ਹੋਈਆਂ ਤੇ ਲਾਇਸੈਂਸ ਦੇ ਕੇ ਜਿਹੜੀਆਂ ਡਿਵੈਲਪ ਕੀਤੀਆਂ ਫੈਕਟਰੀਆਂ ਨੇ, ਕੈਮੀਕਲ ਦੇ ਨਾਂ ਤੇ, ਮੈਡੀਸਨ ਦੇ ਨਾਂ ਤੇ, ਉਹਨਾਂ ਫੈਕਟਰੀਆਂ ਦੇ ਵਿੱਚੋਂ ਬਰਾਮਦ ਹੋਈ ਤੇ ਫੈਕਟਰੀਆਂ ਸੀਲ ਹੋਈਆਂ ਨੇ। ਤੋ ਜਿਨ੍ਹਾਂ ਦੇ ਜਿਹੜੇ ਇਨਵੋਲਵ ਸੀ, ਜਿਹੜੇ ਬੰਦੇ ਫੜੇ ਗਏ, ਉਹ ਅੱਜ ਮਜੀਠੀਏ ਦਾ ਖੁੱਲ੍ਹ ਕੇ ਨਾਂ ਲੈ ਰਹੇ ਨੇ। ਖਾਸ ਕਰਕੇ ਜਿਹੜਾ ਮੁਲਜ਼ਮ ਹੋਵੇ, ਜਿਹੜਾ ਅਰੈਸਟ ਹੋ ਚੁੱਕਾ ਹੋਵੇ, ਜਿਹਦੇ ਤੇ ਚਲਾਨ ਪੇਸ਼ ਹੋ ਚੁੱਕਾ ਹੋਵੇ, ਉਹ ਨਾਂ ਲੈ ਰਿਹਾ ਹੋਵੇ ਕਿਸੇ ਦਾ ਆਪਣੇ ਨਾਲ ਸਹਿਯੋਗੀ ਦਾ, ਤੇ ਉਹਨੂੰ ਪੁਲਿਸ ਅਰੈਸਟ ਨਾ ਕਰੇ, ਹਾਈ ਕੋਰਟ ਉਸ ਨੂੰ ਸਹਿਯੋਗ ਨਾ ਦੇਵੇ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ, ਇਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ। ਤੋ ਪਰ ਮੈਂ ਸਮਝਦਾ ਕਿ ਪਰਮਾਤਮਾ ਬੜਾ ਬੇਅੰਤ ਹੈ। ਇਹ ਜਵਾਨੀਆਂ ਜਿਹੜੀਆਂ ਖਾਧੀਆਂ ਨੇ ਪ੍ਰਕਾਸ਼ ਸਿੰਘ
ਬਾਦਲ ਦੀ ਸਰਕਾਰ ਤੇ ਮਜੀਠੀਏ ਪਰਿਵਾਰ ਨੇ। ਇਹ ਜਵਾਨੀਆਂ ਦੀ ਕੋਈ ਕੀਮਤ ਸੀ, ਇਹ ਜਵਾਨੀਆਂ ਕਰਕੇ ਪੰਜਾਬ ਸੀ। ਅੱਜ ਉਹ ਪੰਜਾਬ ਜਿਹੜਾ ਉਹ ਪੰਜਾਬ ਨਹੀਂ ਰਿਹਾ, ਨਾ ਉਹਨਾਂ ਦੀਆਂ ਛਾਤੀਆਂ, ਨਾ ਐਜੂਕੇਸ਼ਨ, ਨਾ ਸਰੀਰ ਹੈ। ਬੇਰੁਜ਼ਗਾਰੀ ਜਿਹੜੀ ਆ ਉਹ ਸਿਰ ਤੇ ਚੜ੍ਹ ਕੇ ਨੱਚ ਰਹੀ, ਗੁਰਬਤ ਜਿਹੜੀ ਆ ਉਹ ਸਾਡੇ ਸਿਰਾਂ ਤੇ ਚੜ੍ਹ ਕੇ ਨੱਚ ਰਹੀ ਆ। ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਪੰਜਾਬ ਨੂੰ ਨੇਸ ਤੋਂ ਨਬੂਦ ਕਰਕੇ ਇਹ ਪਰਿਵਾਰ ਤੇ ਬਣ ਗਿਆ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ ਪੰਜਾਬ ਅੱਜ ਜਿਹੜੇ ਹਾਲਾਤ ਚੋਂ ਗੁਜ਼ਰਿਆ, ਇਸ ਨੂੰ ਅਕਾਲ ਪੁਰਖ ਸੱਚਾ ਵਾਹਿਗੁਰੂ ਆਪ ਬਣਾਊਗਾ, ਬਚਾਊਗਾ। ਦਸਮ ਪਾਤਸ਼ਾਹ ਆਪ ਕਿਰਪਾ ਕਰਕੇ ਬਚਾਉਣਗੇ। ਇਸ ਮੱਸੇ ਰੰਗੜ ਨੂੰ ਇਹਦੀ ਬਣਦੀ ਸਜ਼ਾ ਦਊਗਾ। ਖਾਸ ਕਰਕੇ ਜਿਨ੍ਹਾਂ ਨੂੰ ਇਹਨੇ ਪਾਲਿਆ, ਨਾਲ ਜਿਹੜੇ ਗਦਾਰਾਂ ਨੂੰ ਨਾਲ ਪਾਲਿਆ, ਇਹ ਜਿਹੜੇ ਪੰਥ ਦੇ ਵਾਰਸ ਬਣਾ ਕੇ ਕਿਸੇ ਨੂੰ ਜਵਾਈ ਨੂੰ, ਕਿਸੇ ਨੂੰ ਪੁੱਤਰ ਨੂੰ, ਭਤੀਜੇ ਨੂੰ, ਆਪਣੇ ਪੁੱਤਰ ਦੀ ਘਰਵਾਲੀ ਨੂੰ, ਜਵਾਈ ਨੂੰ, ਪੁੱਤਰ ਦੀ ਘਰਵਾਲੀ ਦੇ ਭਰਾ ਨੂੰ, ਇਹ ਸਾਰੇ ਰਿਸ਼ਤੇਦਾਰ ਜਿਹੜੇ ਅੱਜ ਅਕਾਲੀ ਦਲ ਬਣ ਕੇ ਬੈਠ ਗਏ। ਤੋ ਆਪ ਜਿਹੜੇ ਆਮ ਅਕਾਲੀ ਦਲ ਜਿਹੜੇ ਅਕਾਲੀ ਵਰਕਰ ਸੀ, ਜਿਨ੍ਹਾਂ ਨੇ ਮਾਰਾਂ ਖਾਧੀਆਂ, ਜੇਲ੍ਹਾਂ ਕੱਟੀਆਂ, ਉਹ ਅੱਜ ਵਿਚਾਰੇ ਨਮੋਸ਼ੀ ਦਾ ਜੀਵਨ ਬਤੀਤ ਕਰਦੇ ਪਏ ਨੇ। ਤੇ ਇੱਕ ਖਾਲਸਾ ਜੀ, ਸੁਖਬੀਰ ਸਿੰਘ ਬਾਦਲ ਦਾ ਇੰਡਸਟਰੀ ਦੇ ਵਿੱਚ ਬਹੁਤ ਨਾਮ ਬਦਨਾਮ ਹੋਇਆ ਇੱਥੇ। ਉਹਨਾਂ ਤੇ ਮਤਲਬ ਇਹ ਐਲੀਗੇਸ਼ਨ ਲਾਉਂਦੀ ਹੈ ਇੱਥੇ ਦੀ ਇੰਡਸਟਰੀ ਕਿ ਜਿੰਨਾ ਵੀ ਮਤਲਬ ਵਪਾਰਕ ਅਦਾਰਾ ਸੀ ਉਹ ਸਾਰਾ ਹੁਣ ਸੁਖਬੀਰ ਬਾਦਲ ਤੋਂ ਦੁਖੀ ਹੈ। ਤੇ ਉਹ ਅਕਸਰ ਧਰਨੇ ਦਿੰਦੇ ਨੇ, ਮੁਜ਼ਾਹਰੇ ਕਰਦੇ ਨੇ ਕਿ ਸਾਡੀਆਂ ਇੰਡਸਟਰੀਆਂ ਇਹਨਾਂ ਨੇ ਬੰਦ ਕਰਾਤੀਆਂ। ਤੇ ਜਿਹੜੇ ਕੰਸਟਰਕਸ਼ਨ ਦੇ ਲਾਈਨ ਦੇ ਵਿੱਚ ਸੀਗੇ, ਇਹਨਾਂ ਨੇ ਰੇਤਾ ਬਜਰੀ ਮਹਿੰਗਾ ਕੀਤਾ, ਭੂ ਮਾਫੀਆ ਇੱਥੇ ਫੈਲਾਇਆ। ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਅਨੁਮਾਨ ਮੁਤਾਬਕ 65% ਇੰਡਸਟਰੀ ਜਿਹੜੀ ਆ ਪੰਜਾਬ ਚੋਂ ਨਿਕਲ ਚੁੱਕੀ ਆ। ਤੋ ਕੋਈ ਬਿਹਾਰ ਦੇ ਵਿੱਚ ਸ਼ਿਫਟ ਹੋ ਗਏ, ਕੋਈ ਹਰਿਆਣੇ 'ਚ, ਕੋਈ ਬੱਦੀ ਹਿਮਾਚਲ ਦੇ ਵਿੱਚ। ਤੋ ਇੱਥੇ ਜਿਹੜੀ ਇੰਡਸਟਰੀ ਆ ਉਹ ਸਰਕਾਰ ਨੂੰ ਟੈਕਸ ਨਾ ਦੇ ਕੇ, ਸੁਖਬੀਰ ਬਾਦਲ ਨੂੰ ਵੱਖਰਾ ਟੈਕਸ ਦੇ ਕੇ ਫਿਰ ਉਹ ਆਪਣੀ ਸਾਹ ਲੈਂਦੀ ਪਈ ਆ। ਤੋ ਇਹਦੇ ਲਈ ਸਰਕਾਰ ਅੱਜ ਜਿਹੜੀ ਆ ਉਹ ਅੱਜ ਕੰਗਾਲ ਹੋਈ ਪਈ ਆ। ਤਨਖਾਹਾਂ ਦੇਣ ਨੂੰ ਪੈਸੇ ਨਹੀਂ। ਉਹ ਇਹ ਦੁਨੀਆ ਜਾਣਦੀ ਆ ਨਾ, ਜੋ ਐਜੂਕੇਸ਼ਨ ਦਾ ਹਾਲ ਹੈ, ਜੋ ਸਾਡੇ ਬਿਜਲੀ ਬੋਰਡ ਦਾ ਹਾਲ ਹੈ, ਜੋ ਰੋਡਵੇਜ ਦਾ ਹਾਲ ਹੈ, ਜੋ ਸਾਡੀ ਇੰਡਸਟਰੀ ਦਾ ਹਾਲ ਹੈ, ਇਹਦੇ ਚੋਂ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਤੋ ਇਹ ਮੈਂ ਸਮਝਦਾ ਕਿ ਸਾਰੀਆਂ ਇਹਨਾਂ ਨੀਤੀਆਂ ਕਰਕੇ, ਜਿਸ ਤਰ੍ਹਾਂ ਦੇਵੀ ਲਾਲ ਪਰਿਵਾਰ ਨੇ ਹਰਿਆਣੇ 'ਚ ਕੀਤਾ, ਜੋ ਕੁਛ ਉਹਨਾਂ ਨੇ ਉੱਥੇ ਹਰਿਆਣੇ 'ਚ ਕੀਤਾ, ਉਹ ਕੁਛ ਇਹ ਇੱਥੇ ਕਰ ਰਹੇ ਨੇ। ਤੋ ਸੁਖਬੀਰ ਬਾਦਲ ਨੇ ਰੰਗੀਲੇ ਰਾਜਾ ਦੀ ਤਰ੍ਹਾਂ ਆਪਣੇ ਚੰਮ ਦੇ ਸਿੱਕੇ ਚਲਾਏ ਨੇ। ਤੋ ਇਹ ਸਮਾਂ ਹੁੰਦਾ ਹੈ ਜਿਸ ਸਮੇਂ ਦੇ ਵਿੱਚ ਉਹ ਜੋ ਕੁਛ ਕਰ ਸਕਣ। ਤੋ ਇਹ ਅਸੀਂ ਅਕਾਲ ਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਹੀ ਕਰਾਂਗੇ ਕਿ ਸਾਡੀ ਹਸਤੀ ਬਚੀ ਰਹੇ। ਪੁਰਾਤਨ ਸਿੱਖਾਂ ਨੇ ਜਿਹੜਾ ਆਪਣਾ ਖੂਨ ਡੋਲ ਕੇ, ਆਪਣੀਆਂ ਜ਼ਮੀਨਾਂ ਕੁਰਕਰਵਾ ਕੇ, ਕੈਦਾਂ ਕੱਟ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਸਾਡੀ ਪਹਿਚਾਣ ਨੂੰ ਜਿਉਂਦਾ ਰੱਖਣ ਲਈ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਜਿਉਂਦਾ ਰੱਖਣ ਲਈ, ਦਸਮ ਪਾਤਸ਼ਾਹ ਦੀ ਆਈਡੀ, ਉਹਨਾਂ ਦੀ ਖਾਲਸੇ ਪਹਿਚਾਣ ਨੂੰ ਜਿਉਂਦਾ ਰੱਖਣ ਲਈ, ਉਹ ਅਕਾਲੀ ਦਲ ਫਿਰ ਕਦੀ ਨਾ ਕਦੀ ਸੁਰਜੀਤ ਜ਼ਰੂਰ ਹੋਊਗਾ ਤੇ ਆਪਣੀ ਹੋਂਦ ਵਿੱਚ ਆਊਗਾ। ਜੋ ਨੁਕਸਾਨ ਇਹਨਾਂ ਪਿਓ ਪੁੱਤਾਂ ਨੇ, ਇਸ ਪਰਿਵਾਰ ਨੇ ਕੀਤਾ, ਉਹ ਮੈਂ ਸਮਝਦਾ ਉਹਨੇ ਸਾਨੂੰ 50 ਸਾਲ ਘੱਟੋ ਘੱਟ ਪਿੱਛੇ ਸੁੱਟ ਦਿੱਤਾ। ਅਸੀਂ ਬਹੁਤ ਲਾਸ ਦੇ ਵਿੱਚ ਆ। ਇਹ ਜਿਹੜੀਆਂ ਰੇਤਾ ਦਾ ਰੇਟ ਇੰਨਾ ਵੱਧ ਜਾਣਾ ਜਾਂ ਬਜਰੀ ਦਾ ਵੱਧ ਜਾਣਾ, ਜ਼ਮੀਨਾਂ ਜਿਹੜੀਆਂ ਉਹ ਅੱਜ ਕੌਡੀਆਂ ਦੀ ਕੀਮਤ ਤੇ ਆ ਗਈਆਂ। ਜਿਹੜੇ ਇਹਨਾਂ ਨੇ ਸਰਕਾਰੀ ਸਿਸਟਮ ਦੇ ਵਿੱਚ ਇਹਨਾਂ ਨੇ ਘਪਲੇ ਕੀਤੇ ਨੇ, ਉਹਦੀ ਵਜ੍ਹਾ ਨਾਲ ਜਿਹੜਾ ਅੱਜ ਬਿਜ਼ਨਸ ਠੱਪ ਹੋਇਆ ਪਿਆ। ਪ੍ਰੋਪਰਟੀ ਡੀਲਰ ਦਾ ਅੱਜ ਬਿਲਕੁਲ ਬੁਰਾ ਹਾਲ ਆ। ਅੱਜ ਜਿਹੜੇ ਇੰਡਸਟਰੀਸਟ ਨੇ ਉਹਨਾਂ ਦਾ ਬੁਰਾ ਹਾਲ ਆ। ਤੋ ਇਹ ਸਾਹ ਲੈ ਰਿਹਾ ਪੰਜਾਬ ਇਸ ਕਰਕੇ, ਕਿਉਂਕਿ ਪੰਜਾਬ ਦੇ ਲੋਕ ਰੋਟੀ ਪਾਣੀ ਖਾਂਦੇ ਆ ਤੇ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਸੀ ਆਈ ਵੀ ਰੋਟੀ ਤੋਂ ਆਤਰ ਹੋਣ। ਪਰ ਅੱਜ ਜਿਹੜੀ ਪ੍ਰੋਬਲਮ ਆਉਂਦੀ ਜਾਂਦੀ ਆ, ਉਹਦੇ 'ਚ ਚੋਰੀਆਂ ਚਕਾਰੀਆਂ ਤੇ ਡਕੈਤੀਆਂ ਤੇ ਲੁੱਟਮਾਰ ਬਹੁਤ ਵੱਧ ਚੁੱਕੀ ਆ। ਤੋ ਖਾਸ ਕਰਕੇ ਜਿਹਦਾ ਜੀ ਲੱਗਦਾ, ਜੀ ਕਰਦਾ, ਉਹ ਕਰੀ ਜਾਂਦਾ। ਜੰਗਲ ਦਾ ਰਾਜ ਹੈ, ਜਿਹਨੂੰ ਮਰਜ਼ੀ ਮਾਰ ਕੇ ਸੁੱਟ ਦਿਓ, ਕੋਈ ਪੁੱਛਣ ਵਾਲਾ ਨਹੀਂ। ਤੇ ਇੱਕ ਮੀਡੀਆ ਦੇ ਵਿੱਚ ਹੁਣ ਇਹਨਾਂ ਦਾ ਜੋ PTC ਚੈਨਲ ਚੱਲ ਰਿਹਾ ਹੈ, ਉਸ ਦੇ ਉੱਤੇ ਜੋ ਇਹਨਾਂ ਨੇ ਮੈਚ ਕਰਵਾਏ ਨੇ ਜਲਾਲਾਬਾਦ ਦੇ ਵਿੱਚ ਕਬੱਡੀ ਟੂਰਨਾਮੈਂਟ, ਤੇ ਪੰਜਾਬ ਵਰਸਸ ਪਾਕਿਸਤਾਨ, ਉੱਧਰ ਦੀ ਪੰਜਾਬ ਦੀ ਟੀਮ ਹੈ, ਇੱਧਰ ਦੀ ਪੰਜਾਬ ਦੀ ਟੀਮ ਹੈ। ਤੇ ਉਸ ਦਾ ਹੁਣ ਬਹੁਤ ਜ਼ਿਆਦਾ ਰੌਲਾ ਪਿਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਹੇਰਾ ਫੇਰੀ ਕਰਕੇ ਜਿਤਾਇਆ ਇਹਨਾਂ ਨੂੰ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਭਾਵੇਂ ਪਾਕਿਸਤਾਨ ਨੂੰ ਜਿਤਾਉਣ, ਭਾਵੇਂ ਆਪ ਜਿੱਤਣ, ਇਹ ਜਿੱਤਣਾ ਜਾਂ ਜਿਤਾਉਣਾ ਕੋਈ ਮਾਇਨੇ ਨਹੀਂ ਰੱਖਦਾ। ਕਬੱਡੀ ਕਿਸੇ ਖਾਸ ਮਕਸਦ ਲਈ ਖੇਡੀ ਜਾਂਦੀ ਆ। ਉਹਦਾ ਮਕਸਦ ਇਹ ਹੋਣਾ ਚਾਹੀਦਾ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਸਕੂਲਾਂ ਚੋਂ ਨਿਕਲਦੇ ਨੇ, ਉਹਨਾਂ ਲਈ ਇਹ ਟੀਮ ਹੋਵੇ। ਇਹਨੂੰ ਸਰਕਾਰੀ ਸਿਸਟਮ ਦੇ ਵਿੱਚ ਲਿਆ ਕੇ ਉਹ ਜਿਹੜੇ ਬੱਚੇ ਹੋਣਹਾਰ ਨਿਕਲ, ਉਹਨਾਂ ਨੂੰ ਨੌਕਰੀਆਂ ਮਿਲਣ।
ਉਹਨਾਂ ਨੂੰ ਕਬੱਡੀ ਖੇਡਣ ਦਾ ਕੋਈ ਫਾਇਦਾ ਹੋਵੇ। ਪ੍ਰੋਫੈਸ਼ਨਲ ਕਿਸਮ ਦੇ ਚਾਰ ਚਫੇਰਿਓਂ ਇਕੱਠੇ ਕਰਕੇ ਤੇ ਇੱਥੇ ਠੇਕੇਦਾਰਾਂ ਤੋਂ, ਸ਼ਰਾਬ ਦੇ ਠੇਕੇਦਾਰਾਂ ਤੋਂ ਪੈਸਾ ਲੈ ਕੇ ਤੇ ਪੀਟੀਸੀ ਨੂੰ ਕਮਾਈ ਕਰਵਾ ਕੇ ਕਬੱਡੀਆਂ ਨਹੀਂ ਕਦੀ ਸਿਰੇ ਚੜ੍ਹਦੀਆਂ ਆਉਂਦੀਆਂ। ਇਹ ਪਿਓ ਪੁੱਤਾਂ ਦੀ ਕਬੱਡੀ ਆ, ਇਹ ਇੱਕ ਤਮਾਸ਼ਾ ਜਿਹੜੀ ਕਬੱਡੀ ਦੇ ਉੱਤੇ ਕੁੜੀਆਂ ਨੂੰ ਨੰਗਿਆਂ ਕਰਕੇ ਨਚਾਉਂਦੇ ਨੇ, ਕਦੀ ਕਿਸੇ ਨੂੰ ਡਾਂਸਰ ਨੂੰ ਲਿਆਉਂਦੇ ਨੇ। ਇਹ ਕਿੱਥੇ ਕਲਚਰ ਸੀ ਅਕਾਲੀਆਂ ਦਾ ਢੱਡ ਸਾਰੰਗੀ, ਤੇ ਕਿੱਥੇ ਉਹ ਅੱਜ ਆ ਗਿਆ ਜਿਹੜਾ ਕੁੜੀਆਂ ਦੇ ਘੱਟ ਤੋਂ ਘੱਟ ਕੱਪੜੇ ਪਵਾ ਕੇ ਉੱਥੇ ਡਾਂਸ ਕਰਾਉਣਾ ਲੋਕਾਂ ਦੇ ਵਿੱਚ। ਇਹ ਮੈਂ ਸਮਝਦਾ ਸਾਡੇ ਪੰਜਾਬ ਲਈ ਇਹ ਬਦਨਸੀਬੀ ਸਾਡੇ ਪੰਜਾਬ ਦੀ ਤੇ ਪੰਜਾਬੀਆਂ ਦੀ, ਤੋਂ ਖਾਸ ਕਰਕੇ ਜਿਨ੍ਹਾਂ ਨੂੰ ਸ਼ੌਕ ਹੈ ਕਬੱਡੀ ਦੇਖਣ ਦਾ ਜਾਂ ਖੇਡਣ ਦਾ, ਇਹ ਉਹਨਾਂ ਲਈ ਕੋਈ ਲਾਹੇਵੰਦੀ ਚੀਜ਼ ਨਹੀਂ। ਇਹ ਕਬੱਡੀ ਨੂੰ ਟੀਵੀ ਤੇ ਪ੍ਰਚਾਰ ਕਰਕੇ ਦੋ ਟੀਮਾਂ ਦਾ ਤੇ ਉਹਨਾਂ ਨੂੰ ਦਿਖਾ ਦੇਣਾ ਪ੍ਰੋਫੈਸ਼ਨਲ ਕਿਸਮ ਦੇ ਲੋਕਾਂ ਨੂੰ, ਇਹਦੇ ਵਿੱਚ ਪੰਜਾਬ ਦਾ ਭਲਾ ਨਹੀਂ, ਘੱਟੋ ਘੱਟ ਇਹ ਪਰਿਵਾਰ ਦਾ ਭਲਾ ਜ਼ਰੂਰ ਹੈ। ਤੇ ਇੱਕ ਖਾਲਸਾ ਜੀ, ਜਿੱਦਾਂ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਜਥੇਬੰਦੀ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਦੀ ਸਹਾਇਕ ਜਥੇਬੰਦੀ ਬਣਾਤਾ, ਉਸ ਨੂੰ ਮਤਲਬ ਉਲਟਾ ਕਰਤਾ, ਉਸ 'ਤੇ ਇਹ ਮਤਲਬ ਕਾਬਜ਼ ਹੋ ਗਏ। ਤੇ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਜਥੇਦਾਰ ਨੇ ਜਾਂ ਉੱਥੇ ਦੇ ਹੋਰ ਕੋਈ ਵੀ ਉਸ ਕਾਰਜ ਪ੍ਰਣਾਲੀ ਦੇ ਹਿੱਸੇਦਾਰ ਨੇ ਜੋ ਉੱਥੇ ਕੰਮ ਕਰਦੇ ਆ, ਉਹ ਸਾਰੇ ਮਤਲਬ ਇਹਨਾਂ ਤੋਂ ਪਹਿਲਾਂ ਮਤਲਬ ਪਰਮਿਸ਼ਨ ਲੈਂਦੇ ਨੇ ਕੋਈ ਵੀ ਕੰਮ ਕਰਨ ਦਾ। ਇਹ ਮਤਲਬ ਬਿਲਕੁਲ ਇਹ ਦਰੁਸਤ ਹੈ ਇੱਦਾਂ ਜੀ? ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੇ ਵੱਡੇ ਵੱਡੇ ਲੀਡਰਾਂ ਦਾ ਘਾਣ ਕਰਕੇ ਤੇ ਆਪਣੇ ਪੁੱਤਰ ਨੂੰ ਅੱਗੇ ਲਿਆਉਣ ਲਈ ਇੱਕ ਜਦੋਂ ਸੱਤਾ ਮਿਲੀ ਉਦੋਂ ਇਹਨੇ ਸਾਰਾ ਸਿਸਟਮ 99 ਤੋਂ ਖਤਮ ਕਰਤਾ। ਤੇ ਖਾਸ ਕਰਕੇ ਜਿਹੜੀਆਂ ਸ਼ਤਾਬਦੀਆਂ ਆਉਣੀਆਂ ਸੀ, 300 ਸਾਲਾ ਸਾਹਿਬਜ਼ਾਦਿਆਂ ਦੀ, 300 ਸਾਲਾ ਦਸਮ ਪਾਤਸ਼ਾਹ ਦੀ 99 ਦੀ ਵਿਸਾਖੀ, 400 ਸਾਲਾ ਦਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, 500 ਸਾਲਾ ਗੁਰੂ ਅੰਗਦ ਦੇਵ ਜੀ, 300 ਸਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ, ਇਹਨਾਂ ਸ਼ਤਾਬਦੀਆਂ ਦਾ ਇਹਨੇ ਨਾਸ ਮਾਰ ਕੇ ਰੱਖ ਦਿੱਤਾ। ਇਹਦੇ ਸਿਰਫ ਇਹ ਮੇਰਾ ਪਰਿਵਾਰ ਅੱਗੇ ਰਵੇ, ਮੈਂ ਅੱਗੇ ਰਵਾਂ ਤੇ ਮੇਰੀ ਤਾਕਤ ਨੂੰ ਕੋਈ ਚੈਲੰਜ ਨਾ ਕਰੇ, ਇਸ ਕਰਕੇ ਸਾਡੀ ਇਸ ਦਸਮ ਪਾਤਸ਼ਾਹ ਦੀ ਨਿਰਮਲ ਪੰਥ ਨੂੰ ਜਾਂ ਅਕਾਲੀ ਬਾਗ ਨੂੰ ਇਹਨੇ ਉਜਾੜ ਕੇ ਰੱਖ ਦਿੱਤਾ। ਤੋ ਇਹ ਪ੍ਰਬੰਧਕ ਕਮੇਟੀ ਲੈ ਲਓ, ਇਹ ਵੀ ਬੜੀ ਜਦੋਜਹਿਦ ਨਾਲ ਬਣੀ। ਅਕਾਲੀ ਦਲ ਵੀ ਇਸੇ ਜਿਹੜੇ ਸੰਦਰਭ ਦੇ ਵਿੱਚ ਜਿਹੜਾ ਤੁਸੀਂ ਕਿਹਾ ਕਿ ਸਹਾਇਕ ਸੀ, ਇਹ ਖਾਸ ਕਰਕੇ ਪ੍ਰਬੰਧਕ ਕਮੇਟੀ ਨੂੰ ਬਚਾਉਣ ਲਈ ਇੱਕ ਮੂਵਮੈਂਟ ਸੀ, ਇੱਕ ਲਹਿਰ ਸੀ, ਪਰ ਉਹ ਇਹ ਸੱਤਾ ਦੇ ਲਾਲਚ ਦੇ ਵਿੱਚ ਆ ਕੇ ਅੱਜ ਉਹ ਲੁਟੇਰੇ ਬਣ ਗਏ, ਉਹ ਕਮੇਟੀ ਨੂੰ ਲੁੱਟਣ ਲੱਗ ਪਏ। ਅੱਜ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜਟ ਆ ਤੇ ਕੋਈ ਵੀ ਪੈਸਾ ਸਾਡੇ ਗਰੀਬ ਬੱਚੇ ਦੇ ਹੱਥ ਨਹੀਂ ਆਉਂਦਾ, ਉਹਦੀ ਪੜ੍ਹਾਈ ਦੇ, ਉਹਦੀ ਐਜੂਕੇਸ਼ਨ ਦੇ ਕੰਮ ਨਹੀਂ ਆਉਂਦਾ, ਵਿਧਵਾ ਔਰਤ ਦੇ ਕੰਮ ਨਹੀਂ ਆਉਂਦਾ, ਬਜ਼ੁਰਗ ਦੇ ਕੰਮ ਨਹੀਂ ਆਉਂਦਾ, ਕਿਸੇ ਮੈਡੀਸਨ ਕੋਈ ਹਸਪੀਟਲ ਨਹੀਂ ਸਾਡਾ ਜਿਹਦਾ ਨਾਮ ਹੋਵੇ, ਜਿਸ 'ਚ ਲੋਕਾਂ ਨੂੰ ਸੇਵਾ ਮਿਲਦੀ ਹੋਵੇ। ਸਾਡੇ ਮੁਕਾਬਲੇ ਤੇ ਗੁਰੂਡਮ ਜਿਹੜਾ ਉਹ ਚੰਗੇ ਹਸਪੀਟਲ ਚਲਾ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ, ਲੇਕਿਨ ਗੁਰੂ ਰਾਮਦਾਸ ਦੇ ਦਰ ਦਾ ਇੰਨਾ ਪੈਸਾ ਜਿਹੜਾ ਉਹ ਪਤਾ ਨਹੀਂ ਕਿੱਥੇ ਤੁਰਿਆ ਜਾਂਦਾ। ਮੱਕੜ ਵਰਗੇ ਜਿਹੜੇ ਨਾਮ ਨਿਹਾਦ ਲੀਡਰ ਨੇ, ਜਿਨ੍ਹਾਂ ਨੂੰ ਊੜਾ ਐੜਾ ਨਹੀਂ ਗੁਰਮਤ ਦਾ ਆਉਂਦਾ, ਉਹ ਅੱਜ ਆਪਣੇ ਪੈਸੇ ਖਾ ਰਹੇ ਨੇ ਤੇ ਬਾਦਲ ਦੀ ਇੱਛਾ ਅਨੁਸਾਰ ਉਹਨੂੰ ਦੇ ਰਹੇ ਨੇ। ਗੁਰੂ ਘਰ ਦੀਆਂ ਜ਼ਮੀਨਾਂ ਲੀਜ਼ ਤੇ ਦੇ ਰਹੇ ਨੇ, ਤੋਂ ਗੁਰੂ ਘਰ ਦੀਆਂ ਜਾਇਦਾਦਾਂ ਖਰਾਬ ਕੀਤੀਆਂ। ਤੇ ਖਾਸ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਦਸਮ ਪਾਤਸ਼ਾਹ ਨੇ ਪਰਿਵਾਰ ਵਾਰ ਕੇ ਜਿਹੜਾ ਪੰਥ ਤੇ ਗ੍ਰੰਥ ਦਾ ਸਿਧਾਂਤ ਦਿੱਤਾ ਸੀ ਉਹਦਾ ਹੋਇਆ। ਅੱਜ ਗ੍ਰੰਥ ਨੂੰ ਅਸੀਂ ਮੱਥਾ ਟੇਕਦੇ ਹਾਂ, ਲੇਕਿਨ ਪੰਥ ਕਿੱਥੇ ਆ? ਪੰਥ ਤੇ ਬਾਦਲ ਦਾ ਨੌਕਰ ਬਣ ਗਿਆ। ਜੋ ਹੁਕਮ ਮਿਲਦਾ ਬਾਦਲ ਦਾ ਉਹੀ ਉਹ ਕਰਦੇ ਨੇ, ਉਹ ਤੋਂ ਬਿਨਾਂ ਇਹ ਪੈਰ ਨਹੀਂ ਹਿਲਾਉਂਦੇ। ਕਿੱਥੇ ਦਸਮ ਪਾਤਸ਼ਾਹ ਪੰਜਾਂ ਪਿਆਰਿਆਂ ਅੱਗੇ ਖੜੇ ਹੁੰਦੇ ਸੀ ਅਦਬ ਸਤਿਕਾਰ ਨਾਲ, ਜਦੋਂ ਕਿਤੇ ਹੁਕਮ ਮਿਲਿਆ ਤਾਂ ਕਿੱਥੇ ਅੱਜ ਬਾਦਲ ਅੱਗੇ ਇੱਕ ਕਰਕੇ ਪੰਜ ਪਿਆਰੇ ਖੜੇ ਨੇ। ਤੋਂ ਬਾਬਾ ਬੁੱਢਾ ਜੀ ਵਰਗਿਆਂ ਦੇ ਪਦਵੀ ਤੇ ਜਿਹੜੇ ਗ੍ਰੰਥੀਆਂ ਨੇ ਕਲੰਕਿਤ ਕਰ ਦਿੱਤਾ ਉਸ ਪਦਵੀ ਨੂੰ। ਬਾਬਾ ਬੁੱਢਾ ਜੀ ਦੇ ਮੱਝਾਂ ਚਾਰਦਿਆਂ ਬਾਬੇ ਬੁੱਢੇ ਦੀ ਭੀੜ ਮਾਤਾ ਗੰਗਾ ਜੀ ਆਉਂਦੇ ਸੀ, ਮੱਥਾ ਟੇਕਦੇ ਸੀ, ਅਰਦਾਸ ਕਰਾਉਂਦੇ ਸੀ। ਅੱਜ ਦਾ ਗ੍ਰੰਥੀ ਜਿਹੜਾ ਬਾਦਲ ਦੀਆਂ ਨੋਹਾਂ ਤੇ ਧੀਆਂ ਨੂੰ ਤੇ ਔਰਤ ਨੂੰ ਦੇਖ ਕੇ ਤੇ ਆਪ ਖੜਾ ਹੋ ਜਾਂਦਾ ਹੈ ਤੇ ਗੁਰੂ ਰਾਮਦਾਸ ਵੱਲ ਪਿੱਠ ਕਰਕੇ ਉਹਨਾਂ ਨੂੰ ਮੱਥਾ ਟੇਕਦਾ। ਤੋ ਸਾਡੀ ਕੌਮ ਦਾ ਲੀਡਰ ਹੋਵੇ ਤੇ ਉਹਦੀ ਧਰਮ ਪਤਨੀ ਨੂਰ ਮਹਿਲ ਜਾਵੇ, ਤੋ ਅਸੀਂ ਕਿਹੜੀ ਬੱਚੀ ਨੂੰ, ਕਿਹੜੀ ਔਰਤ ਨੂੰ, ਕਿਹੜੀ ਬੀਬੀ ਨੂੰ ਸਮਝਾਵਾਂਗੇ ਕਿ ਗੁਰੂ ਘਰ ਜਾ, ਬਾਬੇ ਬੁੱਢੇ ਦੀ ਭੀੜ ਜਾ, ਦਸਮ ਪਾਤਸ਼ਾਹ ਦੇ ਦਰ ਤੇ ਜਾ, ਗੁਰੂ ਰਾਮਦਾਸ ਦੇ ਦਰ ਤੇ ਜਾ। ਤੋ ਗੁਰੂ ਰਾਮਦਾਸ ਦੇ ਦਰ ਦਾ ਖਾ ਕੇ ਇਹਨਾਂ ਨੇ ਹਰਾਮ ਕੀਤਾ। ਤੋ ਇਹ ਮੈਂ ਸਮਝਦਾ ਸਾਡੇ ਕੁਛ ਰਿਹਾ ਨੇ ਇਹ ਤੇ ਕੌਮ ਨੂੰ ਜਾਗਣਾ ਚਾਹੀਦਾ, ਨੌਜਵਾਨ ਪੀੜ੍ਹੀ ਨੂੰ ਜਾਗਣਾ ਚਾਹੀਦਾ ਜਿਹੜੀ ਚੇਂਜ ਲਿਆ ਸਕਦੀ ਹੈ। ਤੋ ਇਹਦੇ ਵਿੱਚ ਅਸੀਂ
ਜਿਹੜੇ ਆਪੋਜੀਸ਼ਨ 'ਚ ਬੈਠੇ ਆ, ਬਹੁਤ ਵੱਡਾ ਸਾਡਾ ਦੋਸ਼ ਹੈ ਕਿ ਅਸੀਂ ਇੱਕ ਮਤ ਹੋ ਕੇ ਇੱਕ ਪਲੇਟਫਾਰਮ ਨਹੀਂ ਦੇ ਪਾਏ। ਇਹਦੇ ਲਈ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ, ਕੌਮ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਜਿਹੜੀ ਸਾਨੂੰ ਤਾਕਤ ਦਿੰਦੀ ਆ। ਤੋ ਇਹਦੇ ਵਿੱਚ ਸਾਡਾ ਬਹੁਤ ਵੱਡਾ ਦੋਸ਼ ਆ। ਇਹਦੇ ਵਿੱਚ ਜਿਹੜੇ ਸਾਡੇ ਦਲ ਬਣਾ ਕੇ ਬੈਠੇ ਨੇ, ਜਿਹੜੇ ਇੱਕ ਮਿਸ਼ਨ ਬਣਾ ਕੇ ਤੇ ਲੜਾਈ ਲੜ ਰਹੇ ਨੇ ਦਿਖਾਉਣ ਲਈ ਕਿ ਅਸੀਂ ਕੋਈ ਖਾਲਿਸਤਾਨ ਲੈਣ ਲਈ ਲੜ ਰਿਹਾ, ਕੋਈ ਅਕਾਲੀ ਦਲ ਬਣਾ ਕੇ ਡਿਮਾਂਡ ਜਿਹੜੀਆਂ ਕਰਾਉਣ ਲਈ ਆਪਣੀਆਂ ਪੂਰੀਆਂ ਉਹ ਅਕਾਲੀ ਦਲ ਬਣਾ ਕੇ ਬੈਠਾ। ਪਤਾ ਨਹੀਂ ਅਸੀਂ 35 ਬੰਦੇ ਹੋਵਾਂਗੇ ਤੇ 36 ਜਥੇਬੰਦੀਆਂ ਹੁੰਦੀਆਂ, ਤੇ ਉਹਦੇ ਨਾਲ ਸਾਡੀ ਏਕਤਾ ਜਿਹੜੀ ਅਨੇਕਤਾ ਦੇ ਵਿੱਚ ਵੰਡੀ ਗਈ। ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ। ਲੋਕਾਂ ਦਾ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਕੋਈ ਸਿੱਟਾ ਨਹੀਂ ਕੱਢ ਸਕੇ। ਉਹਦਾ ਫਾਇਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਲੈ ਗਿਆ। ਤੇ ਜਿੱਦਾਂ ਖਾਲਸਾ ਜੀ ਆਪਾਂ RSS ਦੀ ਵੀ ਗੱਲ ਕਰ ਰਹੇ ਸੀ, ਤੇ ਵੇਖਿਆ ਜਾਵੇ ਜਿੱਦਾਂ ਰਾਧਾ ਸੁਆਮੀ ਨੇ, ਸਰਸੇ ਵਾਲੇ ਨੇ, ਤੇ ਇਹ ਸਾਰੇ ਮਤਲਬ ਇੱਕ ਤਰ੍ਹਾਂ ਦੀਆਂ RSS ਰੂਪੀ ਹੀ ਮਤਲਬ ਦੁਸ਼ਮਣਾਂ ਦੇ ਵਿੱਚ ਸਿੱਖ ਕੌਮ ਨੂੰ ਘੇਰਿਆ ਵਾ ਇਹਨਾਂ ਨੇ। ਸਰਸੇ ਵਾਲੇ ਦੀ ਇੱਕ ਫਿਲਮ ਆ ਰਹੀ ਹੈ ਜਿਸ ਦਾ ਟ੍ਰੇਲਰ ਬਹੁਤ ਜ਼ਿਆਦਾ TV ਦੇ ਉੱਤੇ ਦਿਖਾਇਆ ਜਾ ਰਿਹਾ। ਤੁਸੀਂ ਮਤਲਬ ਇਸ ਬਾਰੇ ਕੀ ਕਹਿਣਾ ਚਾਹੋਗੇ? ਸਰਸੇ ਵਾਲੇ ਦੇ ਉੱਪਰ ਹੁਣ ਹਾਈ ਕੋਰਟ ਹੈ ਜੋ ਇਹ ਵੀ ਹੁਣ ਉਹਦੇ ਜਿਹੜਾ ਉਹਨੇ ਸਾਧਾਂ ਨੂੰ ਨਪੁੰਸਕ ਬਣਾਇਆ ਸੀ, ਉਸ ਉੱਤੇ ਵੀ ਇਹ ਕਹਿ ਰਹੇ ਨੇ ਕਿ ਹੁਣ ਸਟੈਂਡ ਲਏਗੀ ਹਾਈ ਕੋਰਟ। ਇਸ ਬਾਰੇ ਤੁਸੀਂ ਅਸਲ 'ਚ ਇਹ ਜਿੰਨੇ ਵੀ ਗੁਰੂ ਡੰਮ ਨੇ, ਇਹਨਾਂ ਨੂੰ ਸ਼ੈਲਟਰ ਸਰਕਾਰਾਂ ਦਿੰਦੀਆਂ। ਪ੍ਰਕਾਸ਼ ਸਿੰਘ ਬਾਦਲ ਦੇ ਰਿਹਾ, ਹਰਿਆਣਾ ਦੀ ਸਰਕਾਰ ਦੇ ਰਹੀ ਹੈ, ਤੇ ਉਹ ਭੂਏ ਚੜੇ ਨੇ, ਉਹ ਨੰਗੇ ਨਾਚ ਨੱਚਦੇ ਪਏ ਨੇ। ਉਹ ਸਾਡੀ ਗੁਰਮਤ ਨੂੰ, ਸਾਡੀ ਸਿੱਖ ਭਾਵਨਾ ਨੂੰ, ਸਿੰਘ ਸੰਸਕ੍ਰਿਤੀ ਨੂੰ ਚੈਲੰਜ ਕਰਦੇ ਪਏ ਨੇ, ਮੂੰਹ ਚੜਾਉਂਦੇ ਪਏ ਨੇ। ਤਾਂ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਹਿਸਟਰੀ 'ਚ ਦੇਖੋ, ਸਾਡੀ ਸਿੱਖ ਕੌਮ ਦੀ ਜਦੋਂ ਤੋਂ ਹੋਂਦ ਸ਼ੁਰੂ ਹੋਈ, ਖਾਸ ਕਰਕੇ 1999 ਦੀ ਵਿਸਾਖੀ ਤੋਂ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਜੀ ਨੇ ਬਖਸ਼ੀ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਬਖਸ਼ਣ ਤੋਂ ਬਾਅਦ ਇੱਕ ਕੱਲਾ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਆ, ਜਿਹਦੇ ਵਿੱਚ ਘੱਟੋ ਘੱਟ 17 ਦਫਾ ਤੇ ਭਨਿਆਰਾਂ ਵਾਲੇ ਨੇ ਸਰੂਪ ਸਾੜੇ ਗੁਰੂ ਗ੍ਰੰਥ ਸਾਹਿਬ ਦੇ। ਦਸਮ ਪਾਤਸ਼ਾਹ ਨੇ ਜਿਹਨੂੰ ਆਪਣੀ ਆਤਮਾ ਕਿਹਾ ਸੀ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਾਜ 'ਚ ਸਭ ਤੋਂ ਜ਼ਿਆਦਾ ਸੜੇ। ਅੱਜ ਨੂਰ ਮਹਿਲੇ ਸੜਦੇ ਪਏ ਨੇ। ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ 'ਚ ਹੋਈ, ਉਨੀ ਸਾਡੀ 4 ਸਦੀਆਂ ਦੇ ਵਿੱਚ ਕਦੀ ਵੀ, ਇਹ ਮੈਂ ਸਮਝਦਾ 1% ਵੀ ਉਹਦੇ ਮੁਕਾਬਲੇ ਤੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ ਛੇੜਨ ਦੀ ਜਾਂ ਕਹਿਰੀ ਅੱਖ ਨਾਲ ਦੇਖਣ ਦੀ ਜ਼ਰੂਰਤ ਨਹੀਂ ਕੀਤੀ। ਤੋ ਸਾਡੇ ਜਿਹੜੇ ਸਿੱਖ ਨੌਜਵਾਨ ਭਾਵਨਾ ਕਰਕੇ, ਜਾਂ ਜਦੋਂ ਇਹ ਮਿਸ਼ਨ ਲੈ ਕੇ ਆਉਂਦੇ ਨੇ, ਖਾਸ ਕਰਕੇ ਬਾਦਲ ਦੇ ਨਾਲ ਮਿਲ ਕੇ RSS ਵਾਲੇ, ਕਿ ਮੰਦਰਾਂ ਦੇ ਵਿੱਚ ਅਖੰਡ ਪਾਠ ਹੋਣ, ਗੁਰਦੁਆਰਿਆਂ ਵਿੱਚ ਜਗਰਾਤੇ ਹੋਣ, ਤੇ ਉਸ ਟਾਈਮ ਤੇ ਨੌਜਵਾਨ ਜਦੋਂ ਉਹਨਾਂ ਦਾ ਖੂਨ ਉਬਲਦਾ ਤੇ ਉਦੋਂ ਲਾਠੀਆਂ ਮਾਰਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ, ਉਹਨਾਂ ਦੇ ਹੱਡ ਪੈਰ ਤੋੜਦੀ ਹੈ। ਤੋ ਇਹ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਿ ਨਾ ਹੋ ਰਿਹਾ ਤੇ ਇਹਨਾਂ ਦੇ ਇਸ਼ਾਰੇ ਨਾ ਹੋ ਰਿਹਾ। ਕੋਈ ਸੱਚੇ ਸੌਦੇ ਵਾਲਾ ਜਾਂ ਝੂਠੇ ਸੌਦੇ ਵਾਲਾ ਇੱਥੇ ਟਿਕ ਨਹੀਂ ਸਕਦਾ। ਜੇ ਦਸਮ ਪਾਤਸ਼ਾਹ ਦੀ ਕਿਰਪਾ ਨਾਲ ਸਿੱਖ ਆਪਣੀ ਆਈ ਤੇ ਆ ਜਾਣ, ਇਹ ਜੋ ਕੁਝ ਵੀ ਨੁਕਸਾਨ ਹੋਇਆ ਸਾਡੇ ਆਪਣਿਆਂ ਨੇ ਕੀਤਾ, ਤੇ ਸਾਡਾ ਆਪਣਾ ਬੁਰਕਾ ਪਾ ਕੇ ਕੀਤਾ। ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਏ। ਮੈਨੂੰ 15 ਸਾਲ ਹੋ ਗਏ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਇਹ ਦੁਹਾਈ ਦਿੰਦਿਆਂ ਨੂੰ, ਪਰ ਮੈਨੂੰ ਲੱਗਦਾ ਹੁਣ ਕੁਝ % ਸਿੱਖਾਂ ਦੇ ਵਿੱਚ ਸੋਝੀ ਆਈ। ਉਹਨਾਂ ਨੇ ਚੇਂਜ ਲਿਆਉਣ ਲਈ ਧਾਰੀ ਹੋਈ ਹੈ। ਜਦੋਂ ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੂਗਾ, ਇਹਦਾ ਬਿਸਤਰਾ ਗੋਲ ਕਰਕੇ ਇਹਦੇ ਘਰ ਨੂੰ ਤੋਰਨਗੇ ਸਿੱਖ। ਇਹ ਦੇਖੂਗਾ। ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਨੂੰ ਲੰਬੀ ਉਮਰ ਦੇਈ, ਤਾਂ ਕਿ ਸਾਰਾ ਕੁਝ ਨਤੀਜਾ ਦੇਖ ਕੇ ਜਾਵੇ। ਤੇ ਜਥੇਦਾਰ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡੇ ਜੋ ਵਿਚਾਰ ਨੇ ਉਹ ਤੁਸੀਂ ਸੰਗਤਾਂ ਦੇ ਅੱਜ ਰੂਬਰੂ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।